ਗੁਰਵੰਤ ਸਿੰਘ ਪੰਨੂ ਜਿਹੜਾ ਉਹਦਾ ਸਿਰ ਕਲਮ ਕਰੇਗਾ ਉਹਨੂੰ ਹਿੰਦੂ ਪੰਚਾਇਤ ਵੱਲੋਂ $1 ਲੱਖ ਦਾ ਇਨਾਮ ਦਿੱਤਾ ਜਾਏਗਾ। ਰੈਫਰੈਂਡਮ 2020 ਦਾ ਮੁੱਦਾ ਭਖਦਾ ਹੀ ਜਾ ਰਿਹਾ ਹੈ। ਬਾਹਰ ਬੈਠਾ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਪੰਜਾਬ ਵਿੱਚ ਨੌਜਵਾਨਾਂ ਨੂੰ ਭੜਕਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਖਾਲਿਸਤਾਨ ਨੂੰ ਲੈ ਕੇ ਅਰਦਾਸ ਕਰਨ ਵਾਲਿਆਂ ਨੂੰ $5000 ਦੇਣ ਦੀ ਗੱਲ ਕਹੀ ਗਈ ਸੀ ਤੇ ਫਿਰ 31 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਹੁਣ ਸ਼ਿਵ ਸੈਨਾ ਵੱਲੋਂ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ। ਦੱਸਦੇ ਕਿ ਸਿੱਖ ਫॉर ਜਸਟਿਸ ਰੈਫਰੈਂਡਮ 2020 ਦੇ ਪੈਰੋਕਾਰ ਗੁਰਪਤਵੰਤ ਸਿੰਘ ਪੰਨੂ ਦਾ ਸਿਰ ਵੱਢਣ ਵਾਲੇ ਨੂੰ ਹਿੰਦੂ ਪੰਚਾਇਤ $1 ਲੱਖ ਦਾ ਇਨਾਮ ਦੇਵੇਗੀ। ਇਹ ਸ਼ਬਦ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਕਹੇ ਨੇ। ਟੰਡਨ ਨੇ ਕਿਹਾ ਕਿ ਗੁਰਪਤਵੰਤ ਪੰਨੂ ਪਾਕਿਸਤਾਨ ਦੀ ਸ਼ਹਿ ਤੇ ਖਾਲਿਸਤਾਨ ਦਾ ਰਾਗ ਅਲਾਪ ਰਿਹਾ ਹੈ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੋਰ ਕੀ ਕੁਝ ਰਾਜੀਵ ਟੰਡਨ ਨੇ ਕਿਹਾ ਇਹ ਤੁਸੀਂ ਖੁਦ ਹੀ ਸੁਣ ਲਵੋ। ਜਕਰਾ ਪੀਰ ਬਜਰੰਗੇ ਹਰ ਹਰ ਮਹਾਦੇਵ। ਪੰਜਾਬ ਦੇ ਜਿਹੜੇ ਹਾਲਾਤ ਜਿਹੜੇ ਸਖਤ ਚੱਲ ਰਹੇ ਨੇ, ਜਿਹੜੇ ਵਿਦੇਸ਼ਾਂ 'ਚ ਲੋਕ ਬੈਠੇ ਨੇ ਗੁਰਪੰਤ ਸਿੰਘ ਪੰਨੂ ਵਰਗੇ ਜਾਂ ਪੰਜਾਬ ਦੇ ਉਹ ਭਗੌੜੇ ਅੱਤਵਾਦੀ ਜਿਹੜੇ ਆਪਣੀ ਜਾਨ ਬਚਾਉਣ ਦੀ ਖਾਤਰ ਪੰਜਾਬ ਛੱਡ ਕੇ ਵਿਦੇਸ਼ਾਂ ਚਲੇ ਗਏ ਸੀ, ਉਹ ਪਾਕਿਸਤਾਨ ਦੀ ਸ਼ਹਿ ਦੇ ਉੱਤੇ ਆ ਕੇ ਪੰਜਾਬ ਦਾ ਮਾਹੌਲ ਫਿਰ ਦੁਬਾਰਾ ਖਰਾਬ ਕਰਨ ਦੇ ਤੁਲੇ ਹੋਏ ਨੇ। ਪੰਜਾਬ ਨੂੰ ਫਿਰ ਅੱਤਵਾਦੀ ਭੱਠੀ ਦੇ ਵਿੱਚ ਝੋਕਣ ਨੂੰ ਉਹਨਾਂ ਨੇ ਪ੍ਰੋਪਰ ਪੈਸਾ ਪੰਜਾਬ ਵਿੱਚ ਭੇਜਣਾ ਸ਼ੁਰੂ ਕੀਤਾ ਹੈ, ਜਿਸ ਦੀ ਅਸੀਂ ਬਿਲਕੁਲ ਸਖਤ ਨਿੰਦਾ ਕਰਦੇ ਹਾਂ। ਮੈਂ ਜੀ ਟੰਡਨ ਸ਼ਿਵ ਸੈਨਾ ਪੰਜਾਬ ਦਾ ਰਾਸ਼ਟਰੀ ਚੇਅਰਮੈਨ ਹੋਣ ਦੇ ਨਾਤੇ व ਹਿੰਦੂ ਪੰਚਾਇਤ ਦਾ ਪ੍ਰਮੁੱਖ ਹੋਣ ਦੇ ਨਾਤੇ ਬਿਲਕੁਲ ਇੱਕ ਗੱਲ ਕਲੀਅਰ ਚੇਤਾਵਨੀ ਗੁਰਵੰਤ ਸਿੰਘ ਪੰਨੂ ਨੂੰ ਦੇਣਾ ਚਾਹਾਂਗਾ ਵੀ ਉਹ ਡਾਲਰ ਭੇਜ ਕੇ ਇੱਥੇ ਪੰਜਾਬ ਦੇ ਨੌਜਵਾਨਾਂ ਨੂੰ ਖਰਾਬ ਨਾ ਕਰੇ। ਉਹ ਵਿਅਕਤੀ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਝੰਡੇ ਲਹਿਰਾਓ, ਮੈਂ ਤੁਹਾਨੂੰ $2500 ਦੇਵਾਂਗਾ, ਜਿਹੜੀ ਬਿਲਕੁਲ ਗਲਤ ਗੱਲ ਹੈ। ਉਹ ਲੋਕਾਂ ਨੂੰ ਕੀ ਕਹਿ ਰਿਹਾ, ਲੋਕਾਂ ਨੂੰ ਕੀ ਕਹਿ ਕੇ ਭੜਕਾ ਰਿਹਾ ਵੀ ਤੁਸੀਂ ਲੋਕ ਦਰਬਾਰ ਸਾਹਿਬ ਸਾਡੀ ਪਵਿੱਤਰ ਧਰਤੀ ਹਰਿਮੰਦਰ ਸਾਹਿਬ ਜਾ ਕੇ ਤੁਸੀਂ ਖਾਲਿਸਤਾਨ ਦੇ ਹੱਕ ਦੇ ਵਿੱਚ ਅਰਦਾਸ ਕਰੋ, ਮੈਂ ਤੁਹਾਨੂੰ $1 ਦੇਵਾਂਗਾ। ਗੁਰਵੰਤ ਸਿੰਘ ਪੰਨੂ $1 ਤੈਨੂੰ ਅਸੀਂ ਉਹਨਾਂ ਲੋਕਾਂ ਨੂੰ ਦਿਆਂਗੇ ਜਿਹੜੇ ਤੇਰਾ ਸਿਰ ਦਾ ਕਲਮ ਕਰਨਗੇ। ਬਿਲਕੁਲ ਹਿੰਦੂ ਪੰਚਾਇਤ ਨੇ, ਹਿੰਦੂ ਸਮਾਜ ਦੇ ਲੋਕਾਂ ਨੇ, ਮੈਂ ਹਿੰਦੂ ਪੰਚਾਇਤ ਦਾ ਪ੍ਰਮੁੱਖ ਹੋਣ ਦੇ ਨਾਤੇ ਘੋਸ਼ਣਾ ਕਰਦਾ, ਜਿਹੜਾ ਪੰਜਾਬ ਦੇ ਮਾਹੌਲ ਖਰਾਬ ਕਰਨਾ ਚਾਹੁੰਦਾ, ਜਿਹੜਾ ਪੰਜਾਬ ਦੇ ਦੁਆਰਾ ਅੱਤਵਾਦ ਲਿਆਉਣਾ ਚਾਹੁੰਦਾ, ਗੁਰਵੰਤ ਸਿੰਘ ਪੰਨੂ ਜਿਹੜਾ ਉਹਦਾ ਸਿਰ ਕਲਮ ਕਰੇਗਾ ਉਹਨੂੰ ਹਿੰਦੂ ਪੰਚਾਇਤ ਵੱਲੋਂ $1 ਲੱਖ ਦਾ ਇਨਾਮ ਦਿੱਤਾ ਜਾਏਗਾ। ਬਿਲਕੁਲ ਕਲੀਅਰ ਇੱਕ ਮੈਸੇਜ ਹਿੰਦੂ ਪੰਚਾਇਤ ਵੱਲੋਂ, ਕਿਉਂਕਿ ਉਹ ਡਾਲਰ ਦਾ ਖਾਬ ਦਿਖਾਉਂਦਾ ਪਿਆ। ਉਹ ਮੁੰਡਿਆਂ ਨੂੰ ਕੀ ਕਹਿੰਦਾ, ਨੌਜਵਾਨਾਂ ਨੂੰ ਕੀ ਕਹਿੰਦਾ, ਮੈਂ ਤੁਹਾਨੂੰ $2500 ਦੇਵਾਂਗਾ, ਤੁਸੀਂ ਖਾਲਿਸਤਾਨ ਦਾ ਝੰਡਾ ਲਹਿਰਾਓ। ਛੋਟੇ ਛੋਟੇ ਮੁੰਡੇ ਜਿਹੜੇ ਹੁਣ ਮੋਗੇ ਕਾਂਡ 'ਚ ਫੜੇ ਗਏ ਨੇ, 19-20 ਸਾਲ ਦੇ ਮੁੰਡੇ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੱਤਵਾਦ ਦੇਖਿਆ ਹੀ ਨਹੀਂ। 1980 ਤੋਂ ਲੈ ਕੇ 1992 ਤੱਕ ਜਿਹੜਾ ਪੰਜਾਬ ਦੇ ਵਿੱਚ ਕਤਲੇਆਮ ਹੋਇਆ, ਉਹਦੇ ਵਿੱਚ ਹਿੰਦੂ ਸਮਾਜ ਦੇ ਲੋਕਾਂ ਨੂੰ ਘਰਾਂ 'ਚੋਂ, ਬੱਸਾਂ 'ਚੋਂ, ਟ੍ਰੇਨਾਂ 'ਚੋਂ ਕੱਢ ਕੇ ਮਾਰਿਆ ਗਿਆ। ਇਹ ਨਹੀਂ ਪਤਾ ਹੁੰਦਾ ਸੀ, ਕਿਸੇ ਮਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰਾ ਪੁੱਤ ਕੰਮ ਤੇ ਗਿਆ ਵੀ ਸ਼ਾਮੀ ਵਾਪਸ ਉਹਨੇ ਆਣਾ ਜਾਂ ਨਹੀਂ ਆਣਾ। ਕਿਸੇ ਪਤਨੀ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਮੇਰਾ ਘਰ ਵਾਲਾ ਅੱਜ ਬਾਜ਼ਾਰ ਗਿਆ, ਦੁਕਾਨ ਤੇ ਗਿਆ, ਵੀ ਸ਼ਾਮੀ ਉਹਨੇ ਵਾਪਸ ਆਣਾ ਜਾਂ ਨਹੀਂ ਆਣਾ। ਹਜ਼ਾਰਾਂ ਲੱਖਾਂ ਪਰਿਵਾਰ ਸਾਡੇ ਆਪਣੀ ਜਾਨ ਬਚਾਉਣ ਦੀ ਖਾਤਰ ਪੰਜਾਬ ਛੱਡ ਕੇ ਦੂਜੇ ਸਟੇਟਾਂ ਦੇ ਵਿੱਚ ਚਲੇ ਗਏ। ਕਿੰਨਾਂ ਦੇ ਕਰਕੇ? ਉਹ ਖਾੜਕਵਾਦ ਕਰਕੇ, ਉਹ ਜਰਨੈਲ ਸਿੰਘ ਭਿੰਡਰਾਂ ਵਾਲੇ ਕਰਕੇ, ਜਿਨੇ ਪੰਜਾਬ ਦੇ ਵਿੱਚ ਅੱਤਵਾਦ ਦੀ ਲਹਿਰ ਲਿਆਂਦੀ ਪਾਕਿਸਤਾਨ ਦੀ ਸ਼ਹਿ ਦੇ ਉੱਤੇ ਆ ਕੇ। ਕੀ ਮਿਲਿਆ? ਕਿਸੇ ਨੂੰ ਖਾਲਿਸਤਾਨ ਮਿਲਿਆ? ਭਿੰਡਰਾਂ ਵਾਲੇ ਨੇ ਹਜ਼ਾਰਾਂ ਲੋਕ ਮਰਵਾਤੇ, ਹਜ਼ਾਰਾਂ ਬਲਾਸਟ ਕਰਾਤੇ ਉਹਨੇ ਪੰਜਾਬ ਦੇ ਵਿੱਚ। ਵੀ ਮੈਂ ਪੰਜਾਬ ਨੂੰ ਭਾਰਤ ਤੋਂ ਅਲੱਗ ਕਰਕੇ ਤੁਹਾਨੂੰ ਖਾਲਿਸਤਾਨ ਰਾਜ ਦਊਂਗਾ। ਕਿਆ ਖਾਲਿਸਤਾਨ ਬਣ ਗਿਆ? ਦੂਸਰਾ, ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਜਿਹਨੂੰ ਲੋਕਾਂ ਨੇ 13 MP ਜਿਤਾ ਕੇ ਦਿੱਤੇ, 13 MP ਜਿਤਾ ਕੇ ਦਿੱਲੀ ਭੇਜਿਆ, ਪਰ ਕੀ ਕੀਤਾ ਸਿਮਰਨਜੀਤ ਸਿੰਘ ਮਾਨ ਨੇ? ਲੋਕ ਸਭਾ ਦੇ ਵਿੱਚ ਨਹੀਂ ਵੜਿਆ 5 ਸਾਲ। ਕੀ ਕਹਿੰਦਾ
ਕਿ ਮੈਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਤਾਂ ਮੈਂ ਲੋਕ ਸਭਾ 'ਚ ਜਾਵਾਂਗਾ। ਲੋਕਾਂ ਨੇ ਲੋਕ ਸਭਾ 'ਚ ਭੇਜਿਆ ਸੀ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਕਰ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰ, ਲੋਕਾਂ ਦੀ ਭਲਾਈ ਦੀ ਗੱਲ ਕਰ। ਪਰ ਉਹ ਕੀ ਕਰਦਾ ਰਿਹਾ? 5 ਸਾਲ ਖਾਲਿਸਤਾਨ ਖਾਲਿਸਤਾਨ ਬਣਾ ਕੇ ਦੇਵਾਂਗਾ, ਖਾਲਿਸਤਾਨ ਬਣਾ ਕੇ ਦੇਵਾਂਗਾ। ਕੀ ਕੀਤਾ ਲੋਕਾਂ ਨੇ? 5 ਸਾਲ ਬਾਅਦ ਬਿਲਕੁਲ ਨਕਾਰਤਾ। ਅੱਜ ਕਿੱਥੇ ਆ ਸਿਮਰਨਜੀਤ ਸਿੰਘ ਮਾਨ, ਜਿਹਨੇ ਸਾਰੀ ਉਮਰ ਰਾਜਨੀਤੀ ਕੀਤੀ, ਲੋਕਾਂ ਨੂੰ ਇਹ ਖਾਬ ਦਿਖਾਇਆ, ਲੱਖਾਂ ਰੁਪਈਆ ਕਰੋੜਾਂ ਰੁਪਈਆ ਇਕੱਠਾ ਕਰ ਗਿਆ ਵੀ ਮੈਂ ਪੰਜਾਬ ਨੂੰ ਲੱਗ ਕਰਕੇ ਖਾਲਿਸਤਾਨ ਬਣਾਵਾਂਗਾ। ਅੱਜ ਕਿੱਥੇ ਆ ਸਿਮਰਨਜੀਤ ਸਿੰਘ ਮਾਨ, ਜਿਹਨੂੰ 13 MP ਦਿੱਤੇ, ਲੋਕ ਸਭਾ ਮੈਂਬਰ ਦਿੱਤੇ ਪੰਜਾਬ ਦੀ ਜਨਤਾ ਨੇ। ਅੱਜ 13 ਬੰਦੇ ਨਹੀਂ ਉਸ ਬੰਦੇ ਕੋਲ। ਉਹੀ ਖਾਬ ਇੰਗਲੈਂਡ 'ਚ ਬੈਠਾ ਗੁਰਵੰਤ ਸਿੰਘ ਪੰਨੂ, ਜਿਹੜੇ ਉੱਥੇ NRI ਵੀਰ ਸਾਡੇ ਬੈਠੇ ਨੇ, ਜਿਹੜੇ ਪੰਜਾਬ ਦੇ ਵਿੱਚੋਂ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ 'ਚ ਚਲੇ ਗਏ ਨੇ। ਉਹਨਾਂ ਨੂੰ ਕੀ ਕਹਿੰਦਾ ਵਾ ਵੀ ਮੈਂ ਤੁਹਾਨੂੰ ਪੰਜਾਬ ਨੂੰ ਵਿੱਚ ਖਾਲਿਸਤਾਨ ਬਣਾ ਕੇ ਦਿਆਂਗਾ, ਭਾਰਤ ਤੋਂ ਲੱਗ ਕਰਕੇ ਦਾਂਗਾ। ਕਰੋੜਾਂ ਡਾਲਰ ਇਕੱਠੇ ਕਰ ਗਿਆ ਪੰਜਾਬੀ ਵੀਰਾਂ ਤੋਂ। ਉਹ ਤਾਂ ਟੁਕੜੇ ਟੁਕੜੇ ਭੇਜੀ ਜਾਂਦਾ ਪੰਜਾਬ ਦੇ ਵਿੱਚ ਲੋਕ ਮੁੰਡਿਆਂ ਨੂੰ, ਕਦੀ ਗੈਂਗਸਟਰਾਂ ਨੂੰ ਭੇਜ ਦਿੰਦਾ, ਕਦੀ ਗੁੰਡਿਆਂ ਨੂੰ ਭੇਜ ਦਿੰਦਾ ਵੀ ਤੁਸੀਂ ਮੇਰੇ ਕੇ ਤੇ ਆਹ ਕੰਮ ਕਰ ਦਿਓ, ਮੈਂ ਤੁਹਾਨੂੰ ਪੈਸੇ ਦਾਂਗਾ। ਕਹਿੰਦਾ ਖਾਲਿਸਤਾਨ ਬਣ ਜਾਊਗਾ। ਸਾਡੇ ਬਿਲਕੁਲ ਚੇਤਾਵਨੀ ਗੁਰਵੰਤ ਸਿੰਘ ਪੰਨੂ ਵਰਗੇ ਤੇ ਚਮਚਿਆਂ ਨੂੰ, ਅਸੀਂ ਪੰਜਾਬ ਦਾ ਮਾਹੌਲ ਨਹੀਂ ਵਿਗੜਨ ਦੇਣਾ। ਅਸੀਂ ਪੰਜਾਬ 'ਚ ਦੁਬਾਰਾ ਅੱਤਵਾਦੀ ਲਿਆਉਣ ਦੇਣਾ। ਹਜ਼ਾਰਾਂ ਹਿੰਦੂ ਸਮਾਜ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਪਰ ਅਸੀਂ ਪੰਜਾਬ ਨੂੰ ਹਿੰਦੁਸਤਾਨ ਤੋਂ ਅਲੱਗ ਕਰਨ ਨਹੀਂ ਦਿੱਤਾ। 1980 ਤੋਂ ਲੈ ਕੇ 1992 ਤੱਕ ਛੋਟੇ ਛੋਟੇ ਮੁੰਡੇ ਆਪਣੇ ਹੱਥਾਂ 'ਚ AK-47 ਲੈ ਕੇ ਲੋਕਾਂ ਨੂੰ, ਮਾਸੂਮ ਲੋਕਾਂ ਦਾ ਕਤਲੇਆਮ ਕਰਦੇ ਫਿਰਦੇ ਸੀਗੇ। ਕੁਰਬਾਨੀਆਂ ਦਿੱਤੀਆਂ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ, ਕੁਰਬਾਨੀਆਂ ਦਿੱਤੀਆਂ ਸਾਡੇ ਹਿੰਦੂ ਸਮਾਜ ਦੇ ਲੋਕਾਂ ਨੇ, ਸ਼ੂਰਵੀਰਾਂ ਨੇ, ਕੁਰਬਾਨੀ ਦਿੱਤੀ ਸਾਡੇ ਸਰਦਾਰ ਬੇਅੰਤ ਸਿੰਘ ਨੇ, ਕੁਰਬਾਨੀਆਂ ਦਿੱਤੀਆਂ ਸਾਡੀ ਫੌਜ ਨੇ, ਜਿਨ੍ਹਾਂ ਨੇ ਪਵਿੱਤਰ ਜਗ੍ਹਾ ਦਰਬਾਰ ਸਾਹਿਬ ਅੱਤਵਾਦੀਆਂ ਹੱਥੋਂ ਖਾਲੀ ਕਰਾਇਆ। ਅਸੀਂ ਉਦੋਂ ਵੀ ਖਾਲਿਸਤਾਨ ਬਣਨ ਦਿੱਤਾ, ਅਸੀਂ ਹੁਣ ਕਿੱਦਾਂ ਬਣਨ ਦਿਆਂਗੇ? ਸਿਰਫ ਇੱਕੋ ਇੱਕ ਹੀ ਸੋਚ ਲੈ ਕੇ ਚੱਲਿਆ ਗੁਰਵੰਤ ਸਿੰਘ ਪੰਨੂ, ਪੈਸਾ ਕਮਾਉਣਾ। ਅਗਰ ਉਹਨੂੰ ਇੰਨੀ ਹੀ ਚਿੰਤਾ ਹੈ ਪੰਜਾਬ ਦੇ ਲੋਕਾਂ ਦੀ ਕਿ ਮੈਂ ਪੰਜਾਬ ਦੇ ਲੋਕਾਂ ਦਾ ਹਤੇਸ਼ੀ ਹਾਂ, ਮੈਂ ਇਹਨਾਂ ਨੂੰ ਖਾਲਿਸਤਾਨ ਬਣਾ ਕੇ ਦਿਆਂਗਾ ਤੇ ਬੜੇ ਸੁਖੀ ਰਹਿਣਗੇ। ਗੁਰਵੰਤ ਸਿੰਘ ਪੰਨੂ, ਪਹਿਲਾਂ ਤਾਂ ਤੂੰ ਪੰਜਾਬ 'ਚ ਆ। ਜਿਹੜੇ ਤੇਰੇ ਬੱਚੇ, ਤੇਰੇ ਰਿਸ਼ਤੇਦਾਰ ਫੋਰਨ ਦੇ ਵਿੱਚ ਵਿਦੇਸ਼ 'ਚ ਬੈਠ ਕੇ ਐਸ਼ ਕਰਦੇ ਨੇ, ਉਹਨਾਂ ਨੂੰ ਵੀ ਪੰਜਾਬ ਲੈ ਕੇ ਆ। ਬੈਠੇ ਕਰੀਏ ਪੰਜਾਬ ਦੇ ਲੋਕਾਂ ਨਾਲ, ਗੱਲਬਾਤ ਕਰੀਏ ਵੀ ਪੰਜਾਬ ਨੂੰ ਖਾਲਿਸਤਾਨ ਬਣਾਉਣਾ ਕਿ ਤੇਰੇ ਜੁੱਤੀਆਂ ਦਾ ਹਾਰ ਪਾਣਾ। ਦਮ ਰੱਖ, ਮਾਂ ਦਾ ਦੁੱਧ ਪੀਤਾ ਹੈ ਤੂੰ, ਬੜਾ ਦਲੇਰ ਹੈ, ਬੜਾ YouTube ਤੇ ਬੋਲਦਾ, ਬੜਾ Facebook ਤੇ ਸੋਸ਼ਲ ਮੀਡੀਆ ਤੇ ਰੌਲਾ ਪਾਉਂਦਾ। ਪੰਜਾਬੀਓ ਸੁਣੋ, ਮੈਂ ਤੈਨੂੰ ਕਹਿੰਦਾ ਗੁਰਵੰਤ ਸਿੰਘ ਪੰਨੂ, ਤੂੰ ਮੇਰੀ ਸੁਣ, ਤੂੰ ਮਾਂ ਦਾ ਦੁੱਧ ਪੀਤਾ ਤਾਂ ਪੰਜਾਬ ਆ। ਇਸ ਧਰਤੀ ਦੇ ਆਗੇ ਗੱਲ ਕਰ, ਨਾ ਤੇਰੇ ਗਲੇ 'ਚ ਜੁੱਤੀਆਂ ਦਾ ਅਸੀਂ ਹਾਰ ਪਾਈਏ, ਨਾ ਤੇਰੇ ਥੱਪੜ ਮਾਰ ਮਾਰ ਕੇ ਤੇਰਾ ਗੱਲ ਸਜਾਈਏ। ਸਾਨੂੰ ਮਾਂ ਦਾ ਪੁੱਤ ਨਾ ਆਖੀ। ਬਿਲਕੁਲ ਇੱਕ ਮੈਸੇਜ ਹਿੰਦੂ ਸਮਾਜ ਵੱਲੋਂ, ਹਿੰਦੂ ਪੰਚਾਇਤ ਵੱਲੋਂ, ਸ਼ਿਵ ਸੈਨਾ ਪੰਜਾਬ ਵੱਲੋਂ ਬਿਲਕੁਲ ਕਲੀਅਰ ਮੈਸੇਜ ਸਾਡਾ। ਜਿਹੜੇ ਇੰਗਲੈਂਡ 'ਚ ਲੋਕ ਬੈਠੇ ਨੇ, ਚਾਹੇ ਕਿਸੇ ਵੀ ਧਰਮ ਦੇ ਨੇ, ਚਾਹੇ ਕਿਸੇ ਵੀ ਦੇਸ਼ ਦੇ ਨੇ, ਜਿਹੜਾ ਵੀ ਵਿਅਕਤੀ ਗੁਰਵੰਤ ਸਿੰਘ ਪੰਨੂ ਦਾ ਸਰ ਕਲਮ ਕਰੂਗਾ, ਉਹਨੂੰ ਹਿੰਦੂ ਪੰਚਾਇਤ ਨੂੰ ਖੋਣ ਦੇ ਨਾਤੇ ਮੈਂ ਹਿੰਦੂ ਸਮਾਜ ਵੱਲੋਂ $1 ਲੱਖ ਭੇਟ ਕਰਾਂਗਾ। ਜਕਾਰਾ ਪੀਰ ਬਜਰੰਗੇ, ਹਰ ਹਰ ਮਹਾਦੇਵ।